फौज विच मेरा चाचा भर्ती होया सी 3 साल जदों जर्मन जापान की जंग लगी ना जदों सन 1942 च जी भज नट के एक दो बारी छुट्टी आया साडे बाप तो छोटा सी वो जदों आया ते बाहर भी 30 बारी वो आ नहीं सकिया उसदी मरे दी तार आ गई। पंजवें दिन सानू कसूर दा बार्डर नगाता और पुलिस ने वो सानू परे उदे नहीं होण लुधियाने तोड़ के इथों मतलब 20 मील साडा काफला तुरना बड़े लोग औखे सौखे इत्थे भी राशन सानू राशन दिंदे रहे की दिंदे सी राशन राशन अपना जी दाल ते तंदूर दी रोटियां जेड़ा बंदा सुता पे और एक दे रखदे मेरा बाप जेड़ा सी उदों तकड़ा एक रिपोर्टां दा मुंडा सी अठूर दा वो भी चंगा वो एक बेवकूफ जिहा मुंडा है घोड़े ना गोहा गाहा हटाउंदा लकड़ी दे पर ਉਹਨੇ ਪਿੱਛੋਂ ਬਤਾ ਕੇ ਮੁੰਡੇ ਦੇ ਉੱਤੇ ਦੁਨੀਆ ਬੁਰੇ 15 ਜੂਨ ਦਾ ਜ਼ਮੀਨ ਪਈ ਹਰੀ ਯਾਰ ਕਾ 15 ਜੂਨ ਦਾ ਕੋਇਲਾ ਤੇਰੇ ਟੋਬਾ ਇੱਥੇ ਜ਼ਿਆਦਾ ਜ਼ਮੀਨ ਪਈ ਇੱਥੇ ਜ਼ਮੀਨ ਜ਼ਿਆਦਾ ਵਾ ਬਹੁਤਾ ਚਰਚਾ ਲੋਕ ਕਰਦੇ ਸੀ ਲੈਲਪੁਰ ਦਾ ਤੁਹਾਡੀ ਬਰਾਦਰੀ ਕਿਹੜੀ ਹੈ ਸਾਡੀ ਬਰਾਦਰੀ ਜੀ ਗੁੱਜਰ ਤੇ ਗੋਤ ਕਿਹੜੀ ਗੋਤ ਕਾਲਸੀ ਕਾਲਸੀ ਜਦੋਂ ਤੁਸੀਂ ਫਿਰ ਲੁਧਿਆਣੋਂ ਗੱਡੀ 'ਚ ਕਿੱਥੋਂ ਚੜੇ ਗੱਡੀ ਹਾਂਜੀ ਗੱਡੀ ਅਸੀਂ ਨਹੀਂ ਚੜੇ ਅਸੀਂ ਪੈਦਲ ਅਸੀਂ ਕਸੂਰ ਤਾਈਂ ਆਏ ਬੱਲੇ ਬੱਲੇ ਕਸੂਰ ਤੱਕ ਹਾਂ ਰਾਤ ਦਿਨ ਪੈਦਲ ਹੀ ਚੱਲਦੇ ਰਹੇ ਕਿ ਕਦੇ ਰੁਕਦੇ ਵੀ ਰਹੇ ਪੰਜਵੇਂ ਦਿਨ ਸਾਨੂੰ ਕਸੂਰ ਦਾ ਬਾਰਡਰ ਨਗਾਤਾ ਉਹ ਪੁਲਿਸ ਨੇ ਉਹ ਸਾਨੂੰ ਪਰੇ ਉਰੇ ਨਹੀਂ ਹੋਣ ਲੁਧਿਆਣੇ ਤੋਰ ਕੇ ਲੁਧਿਆਣੇ ਇਥੋਂ ਸਿੱਧਵਾਂ ਤੋਂ ਤੋਰ ਕੇ ਸਿੱਧਵਾਂ ਪਿੰਡ ਤੁਹਾਡੇ ਨਾਲ ਹੀ ਸੀ ਹੈ ਅੱਛਾ ਰੋਜ਼ ਅੱਜ ਮੈਂ ਠੀਕਰੀ ਵਾਲਾ ਥਾਂ ਹੈ ਇਦਾਂ ਠੀਕਰੀ ਵਾਲੇ ਜਿੰਨਾ ਦੂਰ ਅੱਛਾ ਤੇ ਉਹ ਜੀ 20 मील साडा काफला तुरना बड़े लोग औखे सौखे रात दे किते कहना जिथे किते जाके 20 मीलों ते लो भी तुसी हुण इत्थे आराम कर लो अपनी रोटी पानी पका लो जो खाना पीना खा लो वो जेडे साडे कोल उठने हो गए 20 मील चले जाने अभी पिछों आए तो उत्थे बह जाना वो पड़ा कर के ना यानी पंजवें दिन सानू कसूर पहुंचाता कसूर बार्डर पता नगाता अगे एक जब कसूर असी बार्डर नंगे आए हैं जी जी उस वेले भी दुनिया उही भी पाकिस्तान आ गया दुनिया बेफिक्र हो गई कोई रात थके अगे सुते कोई लम्मा पिया कुछ इत्थे फिर राशन सानू राशन दिंदे रहे की दिंदे सी राशन अपना जी दाल ते तंदूर दी रोटियां जेड़ा बंदा सुता पे और ही हिक ते रखदे वाह जी वाह जेड़े तेरे वर्गे हुशियार बंदे जां पढ़े लिखे उन्हां कहना जी मेरे 5 जी आ जां 6 जी आ उन्हां नूं दो रोटियां ते ओ दिंदे रहे 2-4 अच्छा ते जमीन अलाट थे होई लैलपुर तुहानू नहीं जी हां असी फिर कसूरों आ गए 5 चों नहीं फिर असी आ गए लाहौर अच्छा लाहौर इत्थे भी 2-4 दिन असी जहाज़ां वाले अड्डे च रहे अच्छा उन्हां दीयां बारियां दे विच उत्थों असी कुछ राशन सानूं दिंदे रहे जी फिर उठों दुनिया खिलारती सी सानूं इत्थों कहंदे कि जी खाने वाल नूं गड्डी जानी आ तुसीं विच बह जाओ अच्छा वो बंदे विच बह गए
ਉਹ ਦੁਨੀਆ ਨੂੰ ਬਹੁਤਾ ਚਰਚਾ ਲੋਕ ਕਰਦੇ ਸੀ ਲਾਲਪੁਰ ਦਾ ਨਹਿਰੀ ਪਾਣੀ ਜਿਉਂ ਸੀ। ਨਹਿਰੀ ਪਾਣੀ ਲਾ ਲਓ ਜਾਂ ਜਿਨ੍ਹਾਂ ਬੰਦਿਆਂ ਨੂੰ ਤੇਰੇ ਮੇਰੇ ਵਰਗਿਆਂ ਨੂੰ ਪਤਾ ਸੀ ਸਿਆਣਿਆਂ ਨੂੰ, ਹਾਂਜੀ ਉਹ ਜਿਹੜੇ ਬੰਦੇ ਨੂੰ ਉੱਥੇ ਕਿਉਂ ਵੀ ਮੈਂ ਤਾਂ ਲਾਲਪੁਰ ਜਾਣਾ ਲਾਲਪੁਰ ਜਾਣਾ। ਸਾਡੇ ਬਾਬੇ ਹੁਣ ਵੀ ਇਹੀ ਕਹਿੰਦੇ ਲਾਲਪੁਰ ਜਾਣਾ। ਆਹੋ ਤੇ ਇਹ ਰਕਬਾ ਸਾਡੇ ਕੋਲ ਤਦੇ ਹੀ ਥੋੜਾ ਵਾ, ਸਭ ਕੁਝ ਥੋੜਾ। ਇੱਥੇ ਝੂਠ ਬਹੁਤ ਸੀ ਪਿਛਲੇ ਰਕਬੇ ਦੇ, ਸਾਡੇ ਤੇ ਝੂਠ ਮਾਰੂ ਸੀ ਉਹ। ਤੇ ਆ ਹਰੀਮ ਯਾਰ ਖਾਂ ਗੋਇਰਾ ਤੇਰੇ ਟੋਬਾ ਇੱਥੇ ਜ਼ਿਆਦਾ ਜ਼ਮੀਨ ਪੈਂਦੀ, ਇੱਥੇ ਜ਼ਮੀਨ ਜ਼ਿਆਦਾ ਵਾ। ਗੋਇਰੇ ਦੇ ਨੰਬਰ ਵੀ ਜ਼ਿਆਦਾ ਥੋੜੇ ਆ। ਇੱਥੇ 80 85 ਸੀ, ਉੱਥੇ 20 25 ਟੋਬਾ ਗੋਜਰਾ। ਮੈਂ ਕਹਿੰਦਾ 20 25 ਤੋਂ ਲਾ ਲਾ। ਇੱਕ ਦੇ 4 ਦੁਨੀਆ ਬੋਰੇ 15 ਜੂਨ ਤਾਂ ਜ਼ਮੀਨ ਪਈ। ਹਰੀਮ ਯਾਰ ਖਾਂ 15 ਜੂਨ ਤਾਂ 10 ਜੂਨ ਤਾਂ। ਅੱਛਾ ਫੇਰ ਆ ਗਿਆ ਇੱਥੇ। ਫੇਰ ਅਸੀਂ ਜੀ ਉਥੋਂ ਖਾਨੇ ਵਾਲੋਂ ਮਾਲ ਗੱਡੀ ਆਈ ਪਰਲੇ ਪਾਸੇ। ਅੱਛਾ ਅਗੇ ਜੀ ਚੜ ਜਾਓ ਵਿੱਚ, ਅਗੇ ਤੁਹਾਨੂੰ ਅਖੇ ਨਾ ਗੱਡੀ ਲੈ ਕੇ ਜਾਣੀ ਆ। ਬਈ ਉਹਨਾਂ ਕਿਹੜਾ ਕਿਰਾਇਆ ਦੇਣਾ। ਉਹਨਾਂ ਨੇ ਲੋਕ ਮਾਲ ਗੱਡੀ ਦੇ ਵਿੱਚ ਬਹਿ ਗਏ, ਮਾਲ ਗੱਡੀ ਦੇ ਉੱਤੇ ਵੀ ਬਹਿ ਕੇ ਜਾ ਕੇ ਜੀ ਮਗਿਆਣੇ ਉਹਨਾਂ ਨੇ ਇੰਜਨ ਤੋੜ ਲਿਆ ਤੇ ਕਹਿੰਦੇ ਇੱਥੇ ਗੱਡੀ ਹੁਣ ਗਾ ਮਗਿਆਣੇ ਚੰਗ ਮਗਿਆਣਾ ਜਿਹਨੂੰ ਕਹਿੰਦੇ। ਉੱਥੇ ਜੀ ਅਸੀਂ 5-4 ਦਿਨ ਰਹਿ, ਜਦੋਂ ਤਾਜ਼ੀਆਂ ਦਾ ਦਿਨ ਆ ਉਦੋਂ ਅਸੀਂ ਮਗਿਆਣੇ। ਅੱਛਾ ਉੱਥੇ ਜੀ ਲੋਕ ਭੁੱਖੇ ਮਰਦੇ, ਖਾਂਦੇ ਪੀਂਦੇ ਆ। ਅੱਲਾ ਵਾਸਤਾ ਦਿੰਦਾ ਕੋਈ ਛੋਟਾ ਕੁਛ, ਉਹ ਲੋਕਾਂ ਨੇ ਮੰਗ ਪਿੰਡ ਕੇ ਆਪਦਾ ਟਾਈਮ। ਉੱਥੇ ਵੀ ਸਾਨੂੰ ਐਲਾਨ ਹੋਇਆ ਕਿ ਜ਼ਮੀਨ ਤੁਹਾਨੂੰ ਪੈਣੀ ਆ। ਕੋਈ ਜ਼ਿਲ੍ਹਾ ਝੰਗ ਸੀ ਤੇ ਝੰਗ ਦਾ ਦਰਿਆ ਦੇ ਕੰਢੇ ਤੇ ਇਹ ਜਿਹੜਾ ਮਗਿਆਣੇ ਦੀ ਮਸ਼ਹੂਰੀ ਜ਼ਿਆਦੀ ਸੀ। ਮਗਿਆਣਿਆਂ ਠੀਕ ਠਾਕ ਸਟੇਸ਼ਨ ਵੀ ਉੱਥੇ। ਅਗੇ ਜੀ ਤੁਹਾਨੂੰ ਇਹ ਜ਼ਮੀਨ ਦੇਣੀ ਆ। ਉਹ ਚਲੇਗਾ ਜਿਨ੍ਹਾਂ ਨੂੰ ਖਾਸ ਸੀ ਜ਼ਮੀਨ ਦੀ, ਚਲੇਗਾ। ਸਾਨੂੰ ਜ਼ਮੀਨ ਦੇ ਪੈ 3 1 ਕਿੱਲਾ ਜੀ ਨੂੰ ਮਿਲ ਪੈਂਦਾ। ਅੱਛਾ ਮੇਰਾ ਬਾਪ, ਮੇਰੀ ਮਾਈ ਤੇ ਮੈਂ, ਸਾਨੂੰ 3 ਕਿੱਲੇ ਜ਼ਮੀਨ ਦੇ ਪੈ ਗਿਆ ਜੀ। ਉਹ ਖਾਨੂ ਖੀਵਾ ਇੱਥੋਂ ਇਹ ਜ਼ਿਲ੍ਹਾ ਜੋ ਉਹ ਲੱਗਦਾ ਸੀ, ਖਾਣਾ ਆ ਲੱਗਦਾ ਸੀ। ਤੇ ਯਾਨੀ ਉੱਥੇ ਉਹਨਾਂ ਨੇ ਬੈਠਿਆਂ ਨਜੋਰੀ ਉਹ ਸਾਨੂੰ ਉੱਥੋਂ 3 ਕਿੱਲੇ ਪਾਏ। ਹੋਰ ਵੀ ਰਜਪੂਤ ਵੀ ਵਿੱਚ ਹੋਰ ਬੰਦੇ, ਉਹ ਜਿਹੜਾ ਵੀ ਆਵੇ ਉਹਨੂੰ ਕਿੱਲਾ ਪ੍ਰਤੀ ਦੇ ਗਏ। ਉੱਥੇ ਗਏ ਸੀ ਤਾਂ ਉੱਪੜ ਗਏ। ਉਹ ਸਾਨੂੰ ਜਿਹੜੇ ਰਿਹਾਇਸ਼ੀ ਉਹ ਡੇਰੇ ਵਾਲੇ ਉਹ ਬਹੁੰਦੇ ਤਾਂ ਸੀ ਰਾਖੀ ਤੇ ਖੂਹ ਲੱਗੇ ਹੋਏ ਦੀਆਂ ਟਿੰਡਾਂ ਢੀ ਢੀ ਕਰਕੇ ਕਨਾਲ ਥਾਂ ਸ਼ਾਮ ਤੇ ਭੰਨਾ। ਅੱਛਾ ਉਹ ਜਦ ਉੱਥੇ ਚਲੇ ਗਏ ਤੇ ਮੇਰਾ ਬਾਪ ਜਿਹੜਾ ਸੀ ਉਦੋਂ ਤਕੜਾ ਸੀ। ਇੱਕ ਰਜਪੂਤਾਂ ਦਾ ਮੁੰਡਾ ਸੀ ਅਠੂਰ ਦਾ, ਉਹ ਵੀ ਚੰਗਾ ਸੀ। ਉਹਨਾਂ ਨੂੰ ਕਹਿ ਸੁਣ ਕੇ ਤੇ ਉਹ ਪਤਾ ਲੱਗ ਗਿਆ ਵੀ 3 ਕਿੱਲੇ ਸਾਨੂੰ ਪੈ ਗਿਆ, ਕੁਛ ਉਹਨਾਂ ਨੂੰ ਪੈ ਗਿਆ। ਤੇ ਮਾਰੂ ਜ਼ਮੀਨਾਂ ਖੂਹ ਦੇ ਉੱਤੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਜ਼ਮੀਨ ਪੈ ਗਿਆ, ਦੀ ਜਾਵੇ ਦੀਆਂ ਬਲਾਈ ਕਿੱਥੋਂ ਭੁੱਖੀਆਂ ਆ ਗਈਆਂ। ਤੇ ਸਾਨੂੰ ਤੇ ਜ਼ਮੀਨ ਤੇ ਸਾਡੇ ਪਿਓ ਦਾਦੀ ਦੇ ਸਾਤੋਂ ਵੱਧ ਕਾਹਦਾ ਮੰਗਿਓ। ਡਰਾਉ ਇਹ ਡਰਾਉਂਦੇ ਸੀ ਪਹਿਲਾਂ। ਉਹ ਜੀ ਕੁਛ ਉਹਨਾਂ ਕਣਕ ਖਾ ਲੈਣੀ, ਕੁਛ ਉਹਨਾਂ ਨੇ ਆਪਣਾ ਪੱਠਾ ਦੱਦਾ ਜਿਹੜਾ ਕਿਸੇ ਨੂੰ ਕਿਹੜਾ ਦੇਣਾ। ਕੁਛ ਸਾਡੇ ਕੋਲ ਨਾ ਪਸ਼ੂ ਨਾ ਡੰਗਰ, ਨਾ ਕੋ ਲੈਣਾ ਨਾ ਦੇਣਾ। ਆਖਿਰਕਾਰ ਉਹ ਕਣਕ ਬੀਜੀ, ਉਹ ਰੌਲਾ ਰੱਪਾ ਜਿਹਾ ਪੈ ਕੇ ਇਹਨਾਂ ਦੀ ਇਹ ਜ਼ਮੀਨ ਇਹਨਾਂ ਨੂੰ ਪੈ ਗਈ। ਉਹ ਮੇਰਾ ਬਾਪ ਤੇ ਉਹ ਰਜਪੂਤਾਂ ਦਾ ਮੁੰਡਾ ਠੂਰ ਦਾ ਸੀਗਾ, ਉਹ ਦੌਰੀ ਚੰਗਾ ਜਾਣਾ। ਉਹ ਕਿਤੇ ਮੇਰੇ ਬਾਪ ਨੂੰ ਕਹਿੰਦਾ, ਮੇਰਾ ਬਾਪ ਵੀ ਖੈਰੀ ਸਾਡਾ ਨੱਤਾ ਕਹਿੰਦਾ ਚਾਚਾ ਚੱਲ ਚੱਲੀਏ ਆਪਾਂ। ਕਹਿੰਦਾ ਉੱਥੇ ਚੱਲ ਕੇ ਰਾਤ ਨੂੰ ਜਿੰਨੀ ਜਿੰਨੀ ਕਣਕ ਸਾਨੂੰ ਦੇਣੀ 2-2 ਮਣ ਕਣਕ ਆਉਣੀ ਸੀ। ਉਹਨਾਂ ਨੂੰ ਗਾਹ ਗੂ ਕੇ ਡਾੜੂ ਕੇ ਨਾਲ ਸਾਰੀ ਤਾਂ ਭੁੱਖੇ ਬੈਠੇ ਸਨ, ਤਾਂ 2 ਮਣ ਵੀ ਆਉਂਦੀ। ਅਸੀਂ ਕਹਿੰਦੇ ਉਹ ਹੀ ਬੜੀ ਆ। ਇਹਨਾਂ ਦੇ ਦਿਲ ਜਾਈ ਗੱਲ ਵੀ ਕਿਤੇ ਰਾਤ ਨੂੰ ਇਹ ਚੋਰੀ ਅੰਦਰ ਨਾ ਚੱਕ ਕੇ ਰੱਖ ਲੈਣ ਵੀ ਸਾਨੂੰ। ਇਹ ਵੀ ਇਹਨਾਂ ਨੇ ਕੋਈ ਦਿਨ ਕੋ ਕੱਚੀ ਖਾ ਗਿਆ, ਕੋਈ ਪੱਕੀ ਖਾ ਗਿਆ। ਅਖੀਰ ਜੀ ਉਹ ਮੁੰਡਾ ਕਹਿੰਦਾ ਕਿ ਚਾਚਾ ਚੱਲ ਆਖਦਾ ਪਤਾ ਜੀ। ਉਹਨਾਂ ਨੂੰ ਕਹਿੰਦੇ ਵੀ ਸ਼ਾਮ ਨੂੰ ਦਾਣੇ ਅਸੀਂ ਤੁਹਾਡੇ ਆਪ ਚੱਕ ਕੇ ਨਾਲ ਦੇ ਦਿੰਦੇ ਆ, ਦਾਣੇ ਵੰਡ ਲਓ, ਅਸੀਂ ਆਪਣੇ ਘਰ ਨੂੰ। ਉਹ ਕਹਿੰਦੇ ਸਾਡੇ ਤੇ ਕੁਬਾਰਾਂ ਨੇ ਆ ਕੇ ਲੈਣੇ ਦਾਣੇ ਚਾਵਣੇ ਆ ਤੇ ਮੋੜਾ ਤਾਂ ਖਾਈ ਨਹੀਂ ਚਾਹਣੇ। ਉਹ ਜੀ ਮੁੰਡਾ ਮੇਰਾ ਬਾਪ ਇਹ ਦੋਏ
ਚਲੇ ਗਏ ਉੱਥੇ ਡੇਰੇ ਤੇ ਡੇਰਾ ਉਹਨਾਂ ਦਾ ਏਦਾਂ ਜਿਹਾ ਅੱਛਾ ਖੂਹ ਲੱਗਾ ਤੇ ਜੀ ਉੱਥੇ ਉਹ ਮੁੰਡਾ ਰਜਪੂਤਾਂ ਦਾ ਜਿਹੜਾ ਨਾ ਉਹ ਡੇਰੇ ਵਾਲਾ ਇੱਕ ਇਨਵੈਸਟਰ ਜਿਹਾ ਮੁੰਡਾ ਸੀਗਾ ਉਹ ਮੁੰਡਾ ਅੱਗ ਧਰਨ ਗਿਆ ਤੇ ਮੇਰਾ ਬਾਪ ਉਹਦਾ ਉੱਪੇ ਚ ਪਾਣੀ ਆ ਕਿ ਚਾਚਾ ਤੂੰ ਪਾਣੀ ਪਾ ਮੈਂ ਅੱਗ ਧਰ ਲਿਆ ਰਾਤ ਨੂੰ ਪੀਵਾਂਗੇ ਵੀ ਇਹਨਾਂ ਦੀ ਰਾਖੀ ਰੱਖਣੀ ਤੇ ਕੋਈ ਕਹਿ ਨਾ ਸ਼ੇਰ ਨੂੰ ਬਾਕੀ ਸਵੇਰ ਨੂੰ ਉਹ ਇੱਕ ਬੇਵਕੂਫ ਜਿਹਾ ਮੁੰਡਾ ਐ ਫੌੜੇ ਨਾਲ ਗੋਹਾ ਗਾਹਾ ਹਟਾਉਂਦਾ ਲੱਕੜੀ ਦੇ ਫੌੜੇ ਉਹਨੇ ਪਿੱਛੋਂ ਬਤਾ ਕੇ ਮੁੰਡੇ ਦੇ ਉਹਦੇ ਚੱਕ ਜੀ ਮੁੰਡੇ ਦਾ ਫੜ ਕੇ ਧੂਏ ਦੇ ਚਲਾ ਗਿਆ ਧੂਆ ਉਹਨਾਂ ਦਾ ਰੱਖਿਆ ਸੀ ਨਾ ਉਹ ਅੱਗ ਦਾ ਉਹ ਮੁੰਡਾ ਜੀ ਉੱਥੇ ਬੇਹੋਸ਼ ਹੋ ਕੇ ਧੂਏ ਚ ਉਹ ਜਦ ਉਹਨੇ ਇੱਕ ਵਾਰੀ ਗਿਆ ਨਾ ਮੇਰੇ ਬਾਪ ਦਾ ਨਾਂ ਲੈ ਕੇ ਉਹ ਚਾਚਾ ਫਕੀਰਾ ਮੈਂ ਤਾਂ ਕਹਿੰਦਾ ਮੈਂ ਮਰ ਗਿਆ ਉਹਨੇ ਕਿਹਾ ਵੀ ਰੌਲਾ ਪੈਂਦਾ ਵਾ ਵੀ ਜੇ ਮੈਂ ਚਲਾ ਗਿਆ ਤੇ ਉਹਨਾਂ ਨੇ ਮੈਨੂੰ ਵੀ ਛੱਡ ਦੇਣਾ ਭੜਕਾ ਦੇਣਗੇ ਵੀ ਮੈਂ ਭੱਜਦਾ ਪਿੰਡ ਨੂੰ ਤੇ ਮੈਂ ਉੱਥੋਂ ਕੋਈ ਮੁੰਡੇ ਤੁਹਾਡੇ ਵਰਗੇ ਵੀ ਜਿਹੜੇ ਆਪਣੇ ਉਹ ਜਿਹੜੇ ਪਨਾਹਗੀਰ ਸੀ ਉਹ ਪਨਾਹਗੀਰਾਂ ਦੀ ਫੇਵਰ ਕਰਦੇ ਸੀ ਇਹ ਜੀ ਆਇਆ ਪਿੰਡ ਨੂੰ ਭੱਜਾ ਉਹ ਕਿਸੇ ਨੇ ਬਾਹੀ ਚੱਕ ਲਈ ਉਦੋਂ ਕਿਹੜਾ ਪਿਸਤੌਲ ਸੀ ਕਿਸੇ ਨੇ ਬਾਹੀ ਚੱਕ ਲਈ ਕਿਸੇ ਨੇ ਕੋਈ ਚੱਕ ਕੇ ਉਹਦੇ ਮੁੰਡੇ ਮਗਰ ਭੱਜੇ ਜਦ ਉੱਥੇ ਗਏ ਜਾ ਕੇ ਉਹ ਦੇਖਿਆ ਉਹ ਡੇਰਾ ਛੱਡ ਕੇ ਭੱਜ ਗਿਆ ਤੇ ਉਹ ਚੋਰੀ ਉਹਨਾਂ ਦਾ ਹੀ ਮੰਜਾ ਲਿਆ ਅਗੇ ਇਹਨਾਂ ਨੂੰ ਮੋਚੀ ਵਾਲੇ ਥਾਣੇ ਉੱਥੇ ਹਸਪਤਾਲ ਨੇ ਇਹ ਜਿਹੜਾ ਮੋਚੀ ਵਾਲੇ ਦਾ ਥਾਣਾ ਤੇ ਇਹ ਨਾ ਹਸਪਤਾਲ ਇਹ ਉਸ ਜਮਾਨੇ ਦਾ ਬਣਿਆ ਇਹ ਜਾਨੀ ਥਾਣਾ ਤੇ ਹਸਪਤਾਲ ਇਹ ਉਸ ਨੂੰ ਇਲਾਕਾ ਲੱਗਦਾ ਸੀ ਹੋਰ ਕੋਈ ਨੇੜੇ ਥਾਣਾ ਨਹੀਂ ਅੱਛਾ ਇੱਥੇ ਕਦੋਂ ਆਏ ਤੁਸੀਂ ਫਿਰ ਇਹਦੇ ਚ ਆਪਣੇ ਪਿੰਡ ਚ ਇਹਦੇ ਫਿਰ ਜਦੋਂ ਸਾਡੀ ਜ਼ਮੀਨ ਪਿੱਛੋਂ ਸਾਡੀ ਪਈ ਹੈ ਜ਼ਮੀਨ ਇਹ ਫਿਰ ਸਾਨੂੰ ਤਕਰੀਬਨ ਅਸੀਂ ਇੱਥੇ ਸਨ 52 ਫੌਜ ਵਿੱਚ ਮੇਰਾ ਚਾਚਾ ਭਰਤੀ ਹੋਇਆ ਸੀ 3 ਸਾਲ ਜਦੋਂ ਜਰਮਨ ਜਾਪਾਨ ਦੀ ਜੰਗ ਲੱਗੀ ਨਾ ਜਦੋਂ ਸਨ 1942 ਚ ਉਦੋਂ ਮੇਰਾ ਚਾਚਾ ਫੌਜ ਚ ਭਰਤੀ ਹੋਇਆ ਸੀ ਉਹ ਸਾਡਾ ਚਾਚਾ ਜਿਹੜਾ ਨਾ ਉਹ 1-2 ਵਾਰ ਇਹ ਭੱਜ ਨੱਠ ਕੇ 1-2 ਵਾਰੀ ਛੁੱਟੀ ਆਇਆ ਸਾਡੇ ਬਾਪ ਤੋਂ ਛੋਟਾ ਸੀ ਦਾਦੀ ਮਾਤਾ ਪੜਿਆ ਉਹ ਜਦੋਂ ਆਇਆ ਤੇ ਬਾਅਦ ਵਿੱਚ 30 ਵਾਰੀ ਉਹ ਆ ਨਹੀਂ ਸਕਿਆ ਉਹਦੀ ਮਰੇ ਦੀ ਤਾਰ ਆ ਗਈ ਅੱਛਾ ਜੰਗ ਚ ਮਰ ਗਿਆ ਸ਼ਹੀਦ ਹੋ ਗਿਆ ਉਧਰ ਹੀ ਅੱਲਾ ਜਾਨੀ ਕਿੱਥੇ ਬਹੁਤ ਹੋਇਆ ਅੱਛਾ ਤੇ ਉਹਦਾ ਪਤਾ ਹੀ ਨਹੀਂ ਲੱਗਾ ਸਨ 42 ਚ ਸ਼ਹੀਦ ਹੋਇਆ ਸਨ ਤਕਰੀਬਨ 42 ਤੋਂ 43 ਵਿੱਚ ਹੋਇਆ ਚਾਚਾ ਤੁਹਾਡਾ ਹਾਂ ਤੇ ਉਹਨਾਂ ਦਾ ਨਾਂ ਕੀ ਸੀ ਨਜ਼ੀਰ ਅੱਛਾ ਉਹ ਸ਼ਹੀਦ ਹੋਇਆ ਇਹ ਨਹੀਂ ਪਤਾ ਕਿਹੜੇ ਬਾਰਡਰ ਤੇ ਸ਼ਹੀਦ ਹੋਇਆ ਵੀ ਕਿੱਥੇ ਹੋਇਆ ਸ਼ਹੀਦ ਹੋ ਗਿਆ ਹਾਂ ਇਹ ਤੇਰਾ ਜਿਹੜਾ ਨਾ ਜਰਮਨ ਉਹਦੀ ਇੰਗਲੈਂਡ ਦੀ ਸਾਡੇ ਤੇ ਉਦੋਂ ਹੁਕੂਮਤ ਸੀ ਬਰਤਾਨੀਆ ਦੀ ਇਹ ਬਰਤਾਨੀਆ ਦੀ ਜੀ ਉਦੋਂ ਇਹ ਜਾਨੀ ਬੰਦੇ ਜਿੱਥੇ ਕੋਈ ਐਡਾ ਖਤਰੇ ਦਾ ਮਕਾਮ ਹੁੰਦਾ ਬੰਦੇ ਭਰਤੀ ਕਰਕੇ ਉਹਨੂੰ ਭੇਜਣੇ ਉਹ ਅੱਲਾ ਇਹਨੇ ਕੋਈ ਸਿੰਗਾਪੁਰ ਚਲੇ ਗਿਆ ਕੋਈ ਹਾਂਗਕਾਂਗ ਚਲੇ ਗਿਆ ਕੋਈ ਜਰਮਨ ਜਾਪਾਨ ਚਲੇ ਗਿਆ ਪਤਾ ਨਹੀਂ ਕਿਸੇ ਨੂੰ ਵੀ ਕਿੱਥੇ ਸ਼ਹੀਦ ਹੋਏ ਆ ਤੇ ਪੁੱਛੋ ਉਹਨਾਂ ਨੇ ਦੱਸ ਦਿੱਤਾ ਵੀ ਸ਼ਹੀਦ ਹੋ ਗਏ